अस्सलाम वालेकुम नाज़रीन, मैं हूं फरीद साबरी और तुसी वेख रहे हो सज्जाद जानी ऑफिशियल। की वेख रहे हो? सज्जाद जानी ऑफिशियल। तुसी दसो भाई की वेख रहे हो? यार नहीं तुसी दसो ना सज्जाद जानी ऑफिशियल। नाज़रीन अज मेरे नाल बहुत बड़े तजिया निगार जनाब फैसल रामे साहब सज्जे हथ मौजूद ने और उन्हां दे नाल कहंदे ने कि प्यार दे पाले पैंडे वे मैं औखियां पैंडियां टुर पईयां मैनूं लै गया नीर वहा के वे मैं कित्थों लभदी कैलकुलेटरां दे ओ बटनां दे हेठां जनरेटर वड़ गए वे मैनूं लभदियां विचों वसनीकां दे वे शामां पै गईयां ओलियां दियां। मेरे नाल ने खब्बे हथ मिठापुरिया साहब। मैं मिठापुरिया साहब नूं भी तजिया निगार कह सकना वा, लेकिन ये कि छोटे जो तजिया निगार स्टार्टिंग की इन्होंने पहलियां क्लासां लै रहे ने हले। छोटे जिहा कित्थों आ? हाँ मेरी 22 साल उम्र हो गई है, मैं हले छोटा जिहा ही आ। हाँ नहीं 22 साल की उम्र जी 23-24 साल बंदा मर जाता अजकल। भाजी मैं बचपन तो लैके हुण तक क्रिकेट खेली, मैनूं क्रिकेट का A to Z पता वा। मैं क्रिकेट की गल की, मैं तो तजिया तेनों पता नहीं महंगाई ते लैन लगा सी ते तू विच क्रिकेट वाड़ लई। क्या बात है भी ये घरों तू क्रिकेट की तैयारी करके आया? मैनूं तुसीं पहले दसदे मैं क्रिकेट दी तैयारी ਉੱਥੇ ਤੇ ਸਬਜ਼ੀ ਮੰਡੀ ਚ ਆਇਆ ਉਹਦੇ ਸਿਰ 'ਚ ਤੇ ਪਾਲਕ ਫਸੀ ਹੈ। यार तुसीं एडा माड़ा मेकअप कातों कराया इस बंदे ਮੇਰੇ ਨਾਲ ਹਾਣੀ ਬਹੁਤ ਮਾੜੇ ਆ ਮੇਰੇ। हानी नूं छड्ड दे, मैं तक कराया ਹਾਣੀ ਨੂੰ ਕੀ ਛੱਡ ਦਵਾਂ ਹਾਣੀ हाणियां पढ़ाइयां दे असर देख माशाल्लाह चेहरा नरानियां वेख ला कालक मुड़ा के आ गए चेहरे ते। हाणियां वे पौड़ियां चढ़दे आ प्यार दे आ वे पिछली पैरी आउंदा से वे डुबकियां मारदा से वे गुगलू मुगलू कहना से यार की बड़ी गल है वे छमक छल्लो रह गईयां मैं प्यार नूं हेठा लै गईयां मेरा प्यार नूं लाईयां लीकां ने ओ कित्थे गईयां पिपਲਾਂ ਦੀਆਂ ਛਾਵਾਂ ਉਹ ਨਿੱਕੇ ਰੇਬੜੀਆਂ ਦੇ ਉਹ ਬੂਟ। ਤੁਹਾਡਾ ਬਿਸਤਰਾ ਕਿਤੇ ਲਾਰੀ ਅੱਡੇ ਰਾਤ ਨੂੰ ਹੁੰਦਾ ਇੰਨੀਆਂ ਬੋਲੀਆਂ ਆਉਂਦੀਆਂ ਹਰ ਪਿੰਡ ਦੀ ਬੋਲੀ ਆਉਂਦੀ ਉਹ ਤਾਂ ਹੈਲੋ ਉਹ ਭਾਈ ਐਚਡੀ ਚਵਲ ਉਹ ਮਿੱਠੇ ਨੇ ਤੈਨੂੰ ਕੀ ਕਿਹਾ ਵਾ? ਤਾਂ ਐਚਡੀ ਚਾਵਲ ਕਹਿਣ ਡਿਆ ਤੁਸੀਂ ਕੋ ਮੈਨੂੰ ਮੁਨਸਬ ਕਰੀ ਜਾਂਦੇ। ਉਹ ਕਹਿੰਦਾ ਚਾਵਲ ਖਾਈਦੇ ਆ ਨਿਹਾਰ ਨੂੰ ਮੇਰਾ ਉਹ ਦਿਲ ਪੁੱਛੋ ਕਰਦਾ ਮੈਂ ਛਿੱਤਰ ਮਾਰਾਂ ਜਿਹੜੇ ਔਰਤਾਂ ਟਾਈਪ ਫੇਸ਼ੀਅਲ ਕਰਾਉਂਦੇ ਆ ਪਲਕਿੰਗ ਕਰਾਉਂਦੇ ਨੇ ਉਹ ਵੇ ਆਈਬ੍ਰੋ ਬਣਵਾਏ ਆਈਲਾਈਨਰ ਯਾਰ ਕੀ ਯਾਰ ਔਰਤਾਂ ਵਾਲੀਆਂ ਕਰੀਮਾਂ ਲਾਉਂਦੇ ਨੇ ਜਿਹੜੇ ਤੇ ਜਿਹੜੇ ਝੂਠ ਬੋਲਦੇ ਆ ਉਹ ਅੱਲਾ ਵਾਰਸਾ ਉਹ ਤੇ ਇਸ ਕਿਸਮ ਦਾ ਰੱਬ ਦਾ ਕਹਿਰ ਪੈਣਾ ਸਰਦੀਆਂ 'ਚ ਉਦਾਂ ਦਾ ਤੇਰੇ ਉੱਤੇ ਕੰਬਲ ਵੀ ਨਹੀਂ ਪੈਣਾ। ਨਹੀਂ ਮੈਂ ਝੂਠਾ ਵਾਂ ਉਹ ਤਾਂ ਝੂਠਿਆਂ ਦੇ ਪਾਏਗਾ। ਨਹੀਂ ਤੈਨੂੰ ਤੇ ਇਮਾਨਤਾਂ ਫੜਾ ਕੇ ਜਾਂਦੇ ਲੋਕ ਹੈ ਤੈਨੂੰ ਤੇ ਚਾਬੀਆਂ ਸਟੇਟ ਬੈਂਕ ਵਾਲਿਆਂ ਨੇ ਚਾਬੀਆਂ ਚੱਲ ਫੜਾਈਆਂ ਯਾਰ। ਵੀ ਇਤਵਾਰ ਵਾਲੇ ਦਿਨ ਖੋਲਿਆ ਕਰ ਬੈਂਕ। ਯਾਰ ਤੁਸੀਂ ਆਪਣੇ ਲੁੱਚ ਤਲੀ ਜਾਣ ਨਹੀਂ ਯਾਰ। ਉਹ ਸ਼ੁਰੂ ਤਾਂ ਕਰੇ ਨਾ ਸ਼ੁਰੂ ਤਾਂ ਕਰੇ ਆਪਣੇ ਉਹਨੇ ਸ਼ੇਰੋ ਸ਼ਾਇਰੀ ਪਾਈ ਹੋਈ ਹੈ ਯਾਰ। ਫਿਰ ਯਾਰ ਕਸਮ ਵਾਲੀ ਗੱਲ ਮੈਂ ਨਾ ਉਸਤਾਦ ਅੱਗੇ ਰਿਕੁਐਸਟ ਕਰਨੀ ਯਾਰ ਮੇਰਾ ਮਾਈਂਡ ਨਹੀਂ ਮਿਲਦਾ ਤੁਹਾਡੇ ਨਾਲ। ਮਾਈਂਡ ਨਹੀਂ ਮਿਲਦਾ ਤੇਰਾ ਕਿ ਮਾਈਂਡ ਮਿਲਣਾ ਤੇਰੀ ਜੇਬ 'ਚ ਵੱਡਾ ਨੋਟ 5 ਰੁਪਏ ਵਾਲਾ ਠੀਪਾ ਹੁੰਦਾ। ਮੈਂ ਕੰਮ ਛੱਡ ਕੇ ਯਕੀਨ ਕਰੋ ਮੈਂ ਟਿੱਕੀਆਂ ਲਾ ਲਾਂਗਾ ਮੈਂ ਕੰਮ ਨਹੀਂ तेरे को ਕਰਨਾ। लाड़ियां किने ऐसा की औलाद नहीं तेरे को, तेरी पलनी तेरा बच्चा नहीं तेरे को पलना। ਤੇ ਕੋ ਤਾਂ ਮੱਛਰਾਂ ਦੀ ਟਿੱਕੀ ਨਹੀਂ ਵਿਕਣੀ ਐਡਾ ਬਦਨਸੀਬ ਆਦਮੀ ਹੈ ਤੂੰ। ਇਹ ਤਾਂ ਘਰ ਪ੍ਰੋਗਰਾਮ ਕਿੱਧਰ ਦੀ ਕਿੱਧਰ ਟੁਰੀ ਜਾਣ ਡੇ। ਇਹਨੇ ਘਰ ਮੱਛਰਾਂ ਵਾਸਤੇ ਕੀਮੇ ਦੀ ਟਿੱਕੀ ਲਾਈ ਹੋਈ ਆ, ਉਹਨੂੰ ਅੱਗ ਲਾਉਣ ਡਿਆ ਸੀ ਦੱਸ। ਉਹ ਮੱਛਰਾਂ ਦਾ ਕੀਮਾ ਵੀ ਘਰ ਹੀ ਬਣਾਉਂਦਾ ਇਹ। ਉਹ ਮੱਛਰਾਂ ਦਾ ਕੀਮਾ ਕਿੰਨਾ ਕੁ ਬਣ ਜਾਂਦਾ ਹੋਣਾ? ਸਾਰੀ ਜ਼ਿੰਦਗੀ ਮੱਛਰ ਇਕੱਠੇ ਕਰੇ ਤੇ ਇੰਨੇ ਕੁ ਬਣਨੇ। ਮੱਛਰ ਪਕਾਲਾ ਵਿੱਚ ਥੋੜੀਆਂ ਜਿਹੀਆਂ ਵੱਡੀਆਂ ਪਾ ਲਾ ਦੇਖੀ ਤੇਰੀ ਤਬੀਅਤ ਸੱਟ ਹੁੰਦੀ ਆ ਤੇਰੇ ਹਲਕੇ ਮੁੱਕ ਜਾਣਗੇ ਤੇਰੇ ਹਲਕੇ ਵੱਡੇ ਹੋ ਜਾਣਗੇ। ਮੈਂ ਹਿਸਾਬ ਲਾ ਲਿਆ ਵਾ। ਨਹੀਂ ਤੂੰ ਕੱਲ ਹੀ ਹਿਸਾਬ ਲਾ ਲੈ ਤੂੰ ਕੈਲਕੂਲੇਟਰ ਫੜਿਆ ਤੂੰ ਹਿਸਾਬ ਲਾ ਲਿਆ। ਯਾਰ ਐਡਾ ਕੀ ਖਾਇਆ ਅੱਜ ਤੂੰ ਘਰੋਂ? ਕੀ ਤੇਰੇ ਪੱਕਾ ਸੀ ਘਰ ਮੁੰਡਾ ਦੇ ਐਡਾ ਤੂੰ ਮਿੱਠੇ ਖਾਲੀ ਧੱਕੇ ਦੇਈ ਜਾਂਦੇ ਆ। ਮੱਛਰਾਂ ਬਾਜੋ ਖੂਹ ਖਾਲੀ ਸੋਣੀ। ਨਹੀਂ ਖੂਹ ਖਾਲੀ ਤੂੰ ਕੀ ਬਾਲਟੀ ਨਾਲ ਕੱਢ ਲੈ ਮੱਛਰ ਸਾਰੇ। ਯਾਰ ਮੇਰੀ ਗੱਲ ਤਾਂ ਸੁਣ। ਤੇਰੀ ਮੈਂ ਸੁਣਗਾ ਤੇਰੇ ਆਖਰੀ ਹਿਸਾਬ ਆ ਓਏ ਤੇਰੀ ਇੱਕ ਸੁਣ। ਲੇਟ ਉੱਤੋਂ ਸੀਨਾ ਦੋਰੀ। ਉਹ ਚੁੱਪ ਕਰ। ਹਾਂ ਅੱਛਾ ਸੀਨਾ ਜ਼ੋਰੀ। ਨਾਜ਼ਰੀਨ ਅੱਜ ਦਾ ਪ੍ਰੋਗਰਾਮ ਪਤਾ ਨਹੀਂ ਕੀ ਪ੍ਰੋਗਰਾਮ ਹੈ, ਲੇਕਿਨ ਇਹ ਵਕਤ ਤੁਸੀਂ ਐਂਡ ਤੱਕ ਵੇਖਣਾ। ਸਾਡਾ ਅੱਜ ਦਾ ਇੱਕ ਤਜਜ਼ੀਆ ਬਹੁਤ ਵੱਡਾ ਇਹ ਜਿੰਨੇ ਲੋਕ ਅਸੀਂ ਬੈਠੇ ਬਹਿਸ ਹੋਣ ਡਈ ਸੀ ਇੱਕ ਮਿੰਟ ਨਾਜ਼ਰੀਨ ਸੱਚੀ ਮੁੱਚੀ ਅੱਜ ਦਾ ਪ੍ਰੋਗਰਾਮ ਸਾਰਾ ਹੀ ਦੇਖਣਾ। ਜੇ ਮੈਂ ਤੁਹਾਨੂੰ ਦੱਸਾਂਗਾ ਹਾਂ ਕਿ ਮਰਦ ਟਾਂਗੇ ਵਾਲਾ ਨਹੀਂ ਕਹਿ ਦੇ ਮੈਂ ਅੱਜ ਗੱਲ ਕਰਨੀ ਹੈ ਲਫ਼ਜ਼ ਇੱਕ ਮਰਦ ਹਜ਼ਰਾਤ ਮਤਵਜਾ ਹੋ। ਹਾਂਜੀ ਮਰਦਾਂ ਦੇ ਮੁਤਲਕ ਯਾਰ ਮਰਦ ਦਾ ਕਿਉਂਕਿ ਅੱਜ ਮੈਂ ਦੱਸਣਾ ਹੈ ਕਿ ਮਰਦ ਕਿੰਨੇ ਜ਼ੁਲਮ ਸਹਿੰਦਾ ਯਾਰ। ਤੇ ਕੱਲ ਨਹੀਂ ਦੱਸਣਾ ਤੂੰ ਅੱਜ ਹੀ ਦੱਸਣਾ ਤੂੰ। ਕੱਲ ਨੂੰ ਛੁੱਟੀ ਆ ਨਾ ਜੁਮੇ ਨੂੰ। ਹਮੇਸ਼ਾ ਤਕਲੀਫ 'ਚ ਰਹਿੰਦਾ ਮਰਦ। ਉਹ ਦਵਾਈ ਲੈਵੇ ਦਵਾਈ ਬੂਟੀ ਲੈਵੇ ਡਾਕਟਰ ਕਾਹਦੇ ਲਈ ਬਣੇ ਯਾਰ ਉਹਦੀ ਗੱਲ ਤਾਂ ਸੁਣ ਲਓ। ਅੱਛਾ ਮਰਦ ਤਕਲੀਫ ਮਰਦ ਹਮੇਸ਼ਾ ਤਕਲੀਫ 'ਚ ਰਹਿੰਦਾ ਉਹ ਦੇਖ ਚਿੜੀ ਤੋਂ ਲੈ ਕੇ ਤੇ ਬੱਚਿਆਂ ਦੀਆਂ ਫੀਸਾਂ ਦੇਣ ਤੱਕ ਹਮੇਸ਼ਾ ਤਕਲੀਫ 'ਚ ਰਹਿੰਦਾ। लेकिन नाज़रीन माफ़ी चाहना वा ना चाह ना पानी नीरी कुत्ते खानी आउंदा शुरू हो गई है। ये मेरे जिन्ने अहबाब मेरे कोल बैठे तजिया निगार तजिया सी अज करना सी बहुत सारिया चीज़ां ते लेकिन असी ਉਹ मेन ਸਾਡਾ ਤਾਂ ਨਾਂ ਲੈ ਤੂੰ ਆਪਣੀ ਤਕਰੀਰ ਸ਼ੁਰੂ ਤੇਰਾ ਕਰਤੀ। ਨਾਮ ਬੜਾ ਕਿਤੇ ਅੱਲਾ ਮੈਂ ਜਿਵੇਂ ਨੋਟਾਂ ਤੇ ਆਉਣ ਡਿਆ ਤੇਰਾ ਨਾਮ ਨਾ ਰਹਿਣ ਤੇ ਪਤਾ ਹੀ ਚੱਲ ਸਾਰਾ। ਯਾਰ यार मैं इन्हां दा नाम ले ला बड़ा बच्चे दे सुजे ढेडर का मुंह माशाल्लाह अजमल सोनी साहब। पहले तो मैं फैसल साहब दी गल ते ਮਿੱਟੀ ਪਾਓ ਜੀ ਮਿੱਟੀ ਪਾਓ। और ठहर जा एक मिनट ठहर ट्राली स्टाई है तो ठहर जा एक मिनट फैसल साहब दी गल ते ਉਹ ਲਾਣਤ ਪਿਆ ਬੇਸ਼ੁਮਾਰ ਯਾਰ। ਉਹ ਮਿੱਠਿਆ ਗੱਲ ਸੁਣੀ ਦੀ ਹੁੰਦੀ ਤੇ ਵਿੱਚ ਟੋਕੀ ਜਾਣਾ। ਤੁਸੀਂ ਸੁਣੀ ਆ? ਤੁਸੀਂ ਜਦੋਂ ਦੇ ਬੋਲੀ ਜਾਣਦੇ ਉਹ ਸ਼ੋਅ ਕਿਹੜਾ ਸੀ ਕਿੱਧਰ ਦਾ ਕਿੱਧਰ ਕਰਤਾ ਉਹ ਵਿਚਾਰੇ ਗਰੀਬ ਦੇ ਤੁਸੀਂ ਸੁਣਿਆ ਕਰੋ। ਨਹੀਂ ਕਿਹੜਾ ਗਰੀਬ ਉਹ ਤਾਂ ਮਕਾਨ ਡਿੱਗ ਪਿਆ ਵਾ ਗਰੀਬ ਆਦਮੀ। ਉਹ ਮੈਂ ਕਦੋਂ ਕਹਤਾ ਵੀ ਅਮਦਾਦੀ ਪੈਕੇਜ ਕੱਢੋ ਉਸ ਵਿਚਾਰੇ ਗਰੀਬ ਦਾ ਵੀ ਸੋਸ਼ਲ ਸਿਕਿਉਰਿਟੀ ਦਾ ਕਾਰਡ ਬਣਾ ਦੇ। ਚਲੋ ਚਲੋ ਤਾਰ ਇੱਕ ਮਿੰਟ ਨਾਜ਼ਰੀਨ ਨਹੀਂ ਇੱਕ ਮਿੰਟ ਕੀ ਗੱਲ ਕਿਤੇ ਪਾਣੀ ਲੈਣ ਭੇਜਿਆ ਜਾਣਾ। ਬੜੀ ਦੁਨੀਆ ਥੱਲੇ ਨਾ ਕਮੈਂਟਸ ਕਰਦੀ ਏ ਪੁੱਛਦੀ ਏ ਕਿ ਯਾਰ ਇਹ ਕੀ ਯਾਨੀ ਕਿ ਆਹੀ ਸ਼ੋਅ ਕਰਦੇ ਹੋ ਦਾ ਹੋਵੇ ਜਿਹੜਾ ਝੂਠ ਬੋਲੇ। ਮੈਂ ਏਡੀ ਵੱਡੀ ਕਸਮ ਖਾ ਕੇ ਜਾਣਿਆ ਖੁਦਾ ਦੀ ਕਸਮੇ ਸੱਚੀ ਮੁੱਚੀ ਖਜਾਂਦੇ ਜੇ ਮੈਨੂੰ ਸ਼ੋਅ ਕੋਈ ਹੁੰਦਾ ਇਹ ਕਰਦੇ ਕੁਛ ਨੇ ਕੋਈ ਪਲਾਨ ਕਰਕੇ ਆਏ ਨੇ ਤੇ ਅੱਗੋਂ ਕੀ ਬਗਾਰਤੀ ਕਰਨ ਦੇ ਹੈਗੇ।
ਮੈਂ ਜੈਨੂਇਨ ਕਹਿੰਦਾ ਮੈਂ ਮੇਰੀ ਨਾ ਕਿਸੇ ਦਿਨ ਪੁੜਪੁੜੀ ਪਾੜ ਜਾਣੀ ਹੈ ਯਾਰ। ਯਾਰ ਮੈਂ ਵੀ ਚਾਹਨਾ ਵਾਂ ਕਿ ਫੈਸਲ ਸਾਹਿਬ ਦੀ ਗੱਲ ਕਮ ਸੇ ਕਮ ਤੁਸੀਂ ਇਧਰੋਂ ਸੁਣੋ ਤੇ ਇਧਰੋਂ ਹੀ ਕੱਢ ਦਿਓ। ਅੱਛਾ ਫਰੀਦ ਸਾਹਿਬ ਗੱਲ ਪਤਾ ਕੀ ਆ, ਫੈਸਲ ਸਾਹਿਬ ਸਾਡੇ ਵੱਡੇ ਭਾਈ ਨੇ, ਗੰਦੇ ਤੇਲ ਦਾ ਡਰਮ ਹੁੰਦਾ, ਅਸੀਂ ਇਹਨਾਂ ਦੇ ਨਾਲ ਆ। ਯਾਰ ਕਾਹਦੇ ਤੋਂ ਇਦਾਂ ਮੰਜੀ ਥੱਲੇ ਵੜ ਕੇ ਡਕਾਰ ਲਿਆ ਹੁੰਦਾ ਵਾ, ਤੁਸੀਂ ਕਾਹਦੇ ਤੋਂ ਇਦਾਂ ਦੀ ਸਾਗ ਗੱਲ ਵਾਲਾ ਗੱਡਾ ਹੁੰਦਾ ਅੱਲਾ ਮਾਫੀ ਤੇ ਭਾਵੇਂ ਨਾ ਤੁਸੀਂ ਗੁੱਸਾ ਨਾ ਕਰੋ, ਧੁੰਨੀ ਲੈਮੀਨੇਸ਼ਨ ਕਰਾਈ ਹੁੰਦੀ ਆ। ਇਹਦੇ ਇੰਨੇ ਮੌਕੇ ਨਿਕਲੇ ਪਿਛਲੇ ਹਫ਼ਤੇ ਨੇ, ਮੌਕੇ ਬੜੀਆਂ ਪਕਾ ਲਏ। ਨਾਜ਼ਰੀਨ ਅਸੀਂ ਲਫ਼ਜ਼ ਮੈਂ ਮਰਦ ਕਿਹਾ ਸੀ ਉਹ ਚੇਂਜ ਕਰਕੇ ਮੈਂ ਹੁਣ ਜ਼ਿਕਰ ਕਰਾਂਗਾ ਕੁੱਤੇ ਦਾ, ਠੀਕ ਹੈ? ਕੁੱਤਾ, ਹਾਂ ਦਾ ਡੌਗ ਇਜ਼ ਫੇਥਫੁਲ ਐਨੀਮਲ। ਨਹੀਂ ਇਹ ਬੁਰੀ ਗੱਲ ਹੈ, ਮੇਰੀ ਗੱਲ ਸੁਣੋ, ਨਾ, ਇਹ ਗਲਤ ਗੱਲ ਹੈ ਫਰੀਦ ਸਾਹਿਬ, ਤੁਸੀਂ ਉਹਨਾਂ ਨੂੰ ਕੁੱਤਾ ਕਹਿਣ ਰਹੇ ਹੋ। ਇਹਨਾਂ ਨੂੰ ਕਹਿ ਲਓ ਭਾਈ ਜੀ, ਇਹਨਾਂ ਨੂੰ ਕਹਿ ਲਓ, ਦੇਖੋ ਨਾ ਲੱਗਣ ਵੀ ਡਏ ਹੈ। ਮੈਂ ਤੁਹਾਡੀ ਸਾਈਡ ਲੈਣ ਡਿਆ, ਨਹੀਂ, ਮੇਰੀ side ਲੈਣ ਡਿਆ, ਕੀ ਗੱਲ? ਮੇਰੀ side ਲੈਣ- ਡੱਬੇ ਰਗਾ ਇੱਕੋ ਹੀ ਮੂੰਹ side ਦਾ ਸਾਫ ਮੇਰੇ ਜਿਹਾ ਮੂੰਹ ਤੇਰਾ ਭਾਈ, ਪੈਸਾ ਚਮਾਣਾ ਤੇਰਾ। ਮੈਂ 30 ਰੁਪਏ 'ਚ ਤਿਆਰ ਹੋਇਆ ਕਰੋ, ਬਾਬੂ ਬਣ ਕੇ ਤਿਆਰ ਨਹੀਂ ਹੋਇਆ। ਅੱਜ ਮੈਂ ਸੱਚੀ ਮੁੱਚੀ ਨਹੀਂ, ਨਾਜ਼ਰੀਨ ਸੱਚੀ ਮੈਂ ਮੁੱਚੀ? ਤੁਹਾਨੂੰ ਵਿਟਨੈਸ ਬਣਾ ਰਿਹਾ ਵਾਂ। ਓਏ ਤੇਰੇ ਕੋ ਗਵਾਹੀਆਂ ਲੈਣ ਦੇ ਅਗਰ ਕਸਮ ਮੈਨੂੰ ਲੈਣ ਕੁਝ ਹੋਇਆ ਜਾਂ ਮੈਂ ਕੋਈ ਜ਼ਿਹਨੀ ਮਰੀਜ਼ ਜਾਂ ਕੋਈ ਟੈਨਸ਼ਨ ਹੋਈ ਤੇ ਤੁਸੀਂ ਢੋਲ ਵਜਾਉਣਾ ਨਾਜ਼ਰੀਨ ਹੈ। ਢੋਲ ਨਹੀਂ ਵਜਾਉਣਾ, ਮਾਫੀ ਦੇ ਦੇ ਬਸ, ਬੜਾ ਖੁਸ਼ੀ ਕਰਨ ਮੜੀ ਘਰਾਂ 'ਚ। ਅੱਛਾ ਨਾਜ਼ਰੀਨ, ਇਹ ਅਸੀਂ ਜ਼ਿੰਮੇਦਾਰ ਨਾ ਇਹ 3 ਬੰਦੇ ਹੋਣਗੇ। ਮੈਂ ਜੈਨੂਇਨ ਕਹਿ ਅਸੀਂ ਰਿਹਾ। ਜ਼ਿੰਮੇਦਾਰ ਆਦਮੀ, ਅਸੀਂ ਕਹਿੰਦੇ ਯਾਰ ਇਹ ਗੈਰ ਜ਼ਿੰਮੇਦਾਰ ਆਦਮੀ। ਦੁਬਾਰਾ ਮੈਂ ਇਹ ਗੱਲ ਕਰਨਾ ਚਾਹ ਰਿਹਾ ਨਾਜ਼ਰੀਨ, ਸ਼ੋਅ ਪੂਰਾ ਵੇਖਣਾ। ਸ਼ੋਅ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਆ, ਉਹ ਤੁਸੀਂ ਲੱਭਣੀ ਇੰਟਰਸਟਿੰਗ ਗੱਲ ਕੀ ਯਾਰ ਹੈ। ਤੂੰ ਅਗਰ ਵੇਖਣਾ ਹੈ ਨਾ ਸ਼ੋਅ ਯਾਰ ਤੇ ਸ਼ੋਅ ਤੇ ਆ। ਲਓ ਜੀ ਸ਼ੋਅ ਤੇ ਆ ਜੰਨੇ। ਅਸਲ 'ਚ ਗੱਲ ਇਹ ਵਾ ਕਿ ਫੈਸਲ ਸਾਹਿਬ ਨੇ ਮਰਦਾਨਗੀ ਦਾ ਜਿਹੜਾ ਇੱਕ ਕਹਿੰਦੇ ਨੇ ਮਰਦਾਨਾ ਤਾਕਤ ਉਹ ਕਮਜ਼ੋਰੀ ਉਹ ਹਿੰਸੋ ਜਹਾਂ। ਓਏ ਉਹ ਕਿੱਥੇ ਕਰਾਚੀ ਵਾਲੀ ਕੰਧ ਪੜ ਲਈ ਤੂੰ? ਮੈਂ ਨਹੀਂ ਮਤਲਬ ਮਰਦ ਦੇ ਬਾਰੇ ਦੇ ਵਿੱਚ ਫੈਸਲ ਸਾਹਿਬ ਨੇ ਇੱਕ ਅਜ਼ਮ ਲਿਆ ਵਾ ਕਿ ਮਰਦਾਂ ਨੂੰ ਸਪੋਰਟ ਕੀਤੀ ਜਾਵੇ। ਫਰੀਦ ਸਾਹਿਬ ਨੇ ਕੱਲ ਆਜ਼ਮ ਨਹੀਂ ਲਿਆ, ਕੱਲ ਮੇਰੇ ਕੋ ਵੀ 400 ਧਾਰਾ ਲਿਆ। ਇਸ ਦੇਨ 'ਚ ਰੱਖਣਾ ਤੁਸੀਂ। ਇਹਨੇ ਕੱਲਾ ਆਜ਼ਮ ਨਹੀਂ ਲਿਆ, ਨੇ ਕੱਲਾ ਨਾਲ ਬਾਬਰ ਆਜ਼ਮ ਵੀ ਲਿਆ ਵਾ। ਯਾਰ ਇਹਨੇ ਅਜ਼ਮ ਨਹੀਂ ਲਿਆ ਕਿ ਜੁਮੇਰਾਤ ਦੀ ਰੋਟੀ ਵੀ ਲਈ ਆ। ਭਾਈ ਇਹਨੇ ਕੱਲ ਆਜ਼ਮ ਨਹੀਂ ਲਿਆ, ਕੱਲ ਸਾਡੇ ਗਲੀ 'ਚ ਤਾਇਆ ਮਰਗਾ ਦਾ ਸੂਟ ਵੀ ਲਿਆ। ਜੀ ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀ, ਪ੍ਰੋਗਰਾਮ ਤੁਸੀਂ ਜ਼ਰੂਰੀ ਐਂਡ ਤੱਕ ਵੇਖਣਾ ਵਾ। ਫੈਸਲ ਸਾਹਿਬ ਨੇ ਮਰਦ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਦਿੱਤੀ। ਫੈਸਲ ਸਾਹਿਬ ਇਹ ਬੈਠੇ ਨੇ ਭਾਜੀ ਬਿਲਕੁਲ ਮੈਂ ਮਰਦ ਦੇ ਹੱਕ ਦੇ ਵਿੱਚ ਆਵਾਜ਼ ਚੁੱਕਣੀ ਸੀ, ਲੇਕਿਨ ਇਹ 3 ਬੰਦਿਆਂ ਵੱਲ ਵੇਖ ਕੇ ਮੈਨੂੰ ਪਤਾ ਨਹੀਂ ਮਰਦਾਂ ਤੋਂ ਵੀ ਐਲਰਜੀ ਜੀ ਹੋਣ ਲੱਗ ਫੈਸਲ ਸਾਹਿਬ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਕੱਪੜੇ ਇਸਤਰੀ ਕਰਦਾ ਤੁਹਾਡਾ ਇੱਕ ਨੌਕਰ ਆ, ਤੁਹਾਡੇ ਲਈ ਰੋਟੀ ਪਕਾਉਂਦਾ ਇੱਕ ਨੌਕਰ ਆ, ਤੁਹਾਡੇ ਬੱਚੇ ਤਿਆਰ ਕਰਦਾ ਇੱਕ ਨੌਕਰ ਆ, ਤੁਸੀਂ ਸਵੇਰ ਉੱਠਦੇ ਹੋ ਤੁਹਾਡੇ ਲਈ ਨਾਸ਼ਤਾ ਬਣਾਉਂਦਾ ਇੱਕ ਨੌਕਰ ਆ। ਉਸ ਨੌਕਰ ਦਾ ਨਾਂ ਕੀ ਹੈ? ਬੀਵੀ। ਉਹ ਔਰਤ ਵਾ, ਉਹ ਨੌਕਰ ਨਹੀਂ ਹੈ ਯਾਰ। ਤਾਂ ਤੁਸੀਂ ਨੌਕਰ ਸਮਝਦੇ। ਤੇਰਾ ਗਿੱਲੇ ਕੋਠੇ ਵਰਗਾ ਮੂੰਹ ਆ, ਸਹੀ ਕਹਿਣ ਡਿਆ ਵਾ। ਕਦੇ ਨਹੀਂ ਨੌਕਰ ਸਮਝਦਾ। ਬੇਸਿਕ ਤੌਰ ਤੇ ਜਿੰਨੀਆਂ ਅਸੀਂ ਸਹੂਲਤਾਂ ਹੁਣ ਸ਼ੋਅ ਵੱਲ ਆ ਜਾਣਾ ਯਾਰ, ਖੁਦਾ ਦਾ ਨਾ ਵਾਸਤਾ ਮਿੱਠੇ ਨਾ ਹੁਣ ਕੁਛ show ਕਰਨਾ ਬੜਾ ਫੈਸਲ ਕੈਸੇ ਭਾਈ। ਬਰਬਾਦ ਘਰਾਣੇ ਵਰਗੀ ਸ਼ਕਲ ਆ ਤੁਹਾਡੀ। ਹਾਂ ਯਾਰ ਨਾ ਫੈਸਲ ਭਾਈ ਬੜਾ ਤੇਰਾ ਘੀਸੀ ਵਰਗਾ ਮੂੰਹ ਆ। ਯਾਰ ਬੜੀ ਮਸ਼ਹੂਰ ਚੂਈ ਹੁੰਦੀ ਆ। ਚਲੋ ਭਾਵੇਂ ਤੁਸੀਂ ਗੱਲ ਕਰੋ। ਤੁਸੀਂ ਗੱਲ ਮਰਦ ਦੀ ਨਹੀਂ, ਮੈਂ ਗੱਲ ਕਰ ਰਿਹਾ ਵਾਂ ਮਰਦ ਦੀ ਬਚਪਨ ਤੋਂ ਲੈ ਕੇ ਤੇ ਹੁਣ ਤੱਕ। ਤੈਨੂੰ ਪਤਾ ਕਿੰਨੀ ਉਮਰ ਹੋ ਗਈ ਹੈ? ਕਿੰਨੀ ਉਮਰ ਬਚਪਨ ਤੋਂ ਲੈ ਕੇ ਹੁਣ ਤੱਕ? ਜਦੋਂ ਬੱਚਾ ਹੁੰਦਾ ਹੈ ਤੇ ਸਾਰਾ ਖਾਨਦਾਨ ਕਹਿੰਦਾ ਜੀ ਇਹ ਨਾਨਕਿਆਂ ਤੇ ਗਿਆ। ਮਿੱਠਾ ਤੂੰ ਚੁੱਪ ਕਰ ਜਾ, ਹੁਣ ਗੱਲ ਵੀ ਸੁਣ ਤੁਸੀਂ ਲੈਂਦੇ। ਵੀ ਚੁੱਪ ਕਰ ਜਾਓ ਨਾ, ਇਹ ਸਾਰਾ ਐਂਡ ਤੇ ਇਲਜ਼ਾਮ ਮੇਰੇ ਤੇ ਹੀ ਆਉਣਾ ਵਾ। ਬੋਲਣ ਤੁਸੀਂ ਨਹੀਂ। 1 2 3 ਜੀ। ਗੱਲ ਕਰ ਰਿਹਾ ਮੈਂ ਮਰਦ ਦੀ ਕਿ ਮਰਦ ਕਿੰਨੇ ਜ਼ੁਲਮ ਸਹਿੰਦਾ ਹੈ, ਕਿੰਨੀਆਂ ਪਰੇਸ਼ਾਨੀਆਂ ਚੋਂ ਲੰਘਦਾ ਹੈ, ਲੇਕਿਨ ਉਹਨੇ ਅੱਜ ਤੱਕ ਆਪਣੇ ਬੱਚਿਆਂ ਨੂੰ, ਬੀਵੀ ਬੱਚਿਆਂ ਨੂੰ, ਭੈਣ ਭਰਾਵਾਂ ਨੂੰ ਜ਼ਾਹਰ ਨਹੀਂ ਹੋਣ ਦਿੰਦਾ ਕਦੇ ਵੀ ਸਹੀ ਗੱਲ। ਕਿੰਨਾ ਉਹ ਪਰੇਸ਼ਾਨ ਹੈ। ਬਚਪਨ ਤੇ ਜਦੋਂ ਪੈਦਾ ਹੁੰਦਾ ਤੇ ਸਾਰਾ ਖਾਨਦਾਨ ਕਹਿੰਦਾ ਜੀ ਨਾਨਕਿਆਂ ਤੇ ਗਿਆ, ਕੋਈ ਕਹਿੰਦਾ ਦਾਦਕੇ ਤੇ ਗਿਆ, ਫਿਰ ਥੋੜਾ ਜਿਹਾ ਯਾਨੀ ਕਿ ਵੱਡਾ ਹੁੰਦਾ ਤੇ ਕਹਿੰਦੇ ਪਤਾ ਨਹੀਂ ਕਿੱਥੇ ਗਿਆ। ਹਾਂ ਬਿਲਕੁਲ ਸਹੀ ਗੱਲ। ਹੁਣ ਤੂੰ ਥੋੜਾ ਜਿਹਾ ਵੱਡਾ ਹੁੰਦਾ ਕਹਿੰਦੇ ਪਤਾ ਨਹੀਂ ਕਿਆ ਨੂੰ ਗਿਆ। ਲੇਕਿਨ ਮੈਂ ਦਰਦ ਯਾਰ ਤੇ ਦਵਾਈ ਲਓ ਭਾਈ ਜਾਨ, ਅਗਰ ਹੋ ਰਿਹਾ ਕਿਤੇ। ਨਹੀਂ ਅਸਲ ਦੇ ਵਿੱਚ ਉਹ ਗੱਲ ਜਿਹੜੀ ਕਰਨ ਦੇ ਨਾ ਸੋਨੀ ਸਾਹਿਬ, ਉਹ ਬੜੀ ਵੱਡੀ ਗੱਲ ਹੈ। ਹਾਂਜੀ ਹਾਂਜੀ ਗੱਲ ਇਹ ਨਹੀਂ ਕਿ ਮੈਂ ਕਹਿ ਰਿਹਾ ਵਾਂ ਕਿ ਸੋਨੀ ਸਾਹਿਬ ਫਰੀ ਇਹ ਸਾਹਿਬ ਕਹਿ ਰਹੇ ਆ। ਉਹ ਗੱਲ ਸੁਣ ਪਤਾ ਲੈ। ਨਹੀਂ ਇਹ ਕਹਿ ਰਹੇ। ਗੱਲ ਮੈਂ ਨਾਜ਼ਰੀਨ ਇਹ ਕਰ ਰਿਹਾ ਕਿ ਮੈਂ ਇੱਕ ਜਗ੍ਹਾ ਤੇ ਭਾਰਤ ਬੜੀ ਇਸ਼ਫਾਕ ਅਹਿਮਦ ਅਸ਼ਫਾਕ ਸਾਹਿਬ ਦੀ ਹਾਂ ਬਹੁਤ ਬੜਾ ਨਾਮ। ਫਾਤਿਹਾ ਬੰਦੇ ਦੇ ਮਰਨ ਤੇ ਨਹੀਂ ਹੋਣੀ ਚਾਹੀਦੀ, ਅਹਿਸਾਸ ਦੇ ਮਰਨ ਤੇ ਹੋਣੀ ਚਾਹੀਦੀ। ਵਾਹ ਵਾਹ ਬਹੁਤ ਵੱਡੀ ਗੱਲ ਕਰਤੀ ਵੈਸੇ ਸਾਹਿਬ, ਤੁਹਾਡੇ ਮੂੰਹ ਲੇਕਿਨ ਅੱਛੀ ਨਹੀਂ ਲੱਗੀ। ਇਦਾਂ ਦੇ ਟਾਰਜ਼ਨ ਹੁੰਦੇ ਜਿਹੜੇ ਬਿੱਲੀ ਦੇ ਡਰ ਤੋਂ ਦਰਖਤ ਤੇ ਚੜੇ ਹੁੰਦੇ। ਯਾਰ ਉਸ ਬੰਦੇ ਨੂੰ ਕੋਈ ਜੀਣ ਨਹੀਂ ਦਿੰਦਾ, ਕਿਹਨੂੰ? ਇੱਕ ਕਬੂਤਰ ਧਾਰੀਆਂ ਕੱਢੀ ਜਾਂਦਾ ਹੈ। ਉਹਨੂੰ ਕੋਈ ਜੀਣ ਨਹੀਂ ਦਿੰਦਾ। ਅੱਛਾ ਜੀ। ਉਹ ਜਿਹੜਾ ਗੋਲੇ ਨਹੀਂ ਬਣਾਉਂਦਾ ਬਰਫ਼ ਦੇ, ਉਹ ਕੋਲ ਇੱਟ ਲੈ ਕੇ ਨਾ ਯਾਰ ਤੁਸੀਂ ਕਰ ਲਓ ਪ੍ਰੋਗਰਾਮ ਯਾਰ, ਮੈਂ ਨਹੀਂ ਕਰਨਾ। ਬੜਾ ਬਰਫ਼ ਦੇ ਗੋਲੇ ਨਹੀਂ ਬਣਾਉਂਦੇ ਹੁੰਦੇ ਜੀ, ਬਰਫ਼ ਰਗੜ ਕੇ ਉਹ ਇੱਟ ਲੈ ਗਿਆ, ਕਹਿੰਦਾ ਇੱਟ ਰਗੜ ਕੇ ਗੋਲੇ ਬਣਾ ਦੇ। ਅਸਲ 'ਚ ਨਾਜ਼ਰੀਨ ਫੈਸਲ ਸਾਹਿਬ ਥੋੜਾ ਜਿਹਾ ਡਿਪਰੈਸਡ ਨੇ, ਕਿਉਂਕਿ ਇਹਨਾਂ ਨੇ ਅੱਜ ਨਾ ਕੋਈ ਇਬਾਰਤ ਪੜ੍ਹ ਲਈ ਹੈ ਇਸ਼ਫਾਕ ਅਹਿਮਦ ਸਾਹਿਬ ਦੀ। ਮਗਰ ਤੁਹਾਡੀ ਮੈਂ ਗੱਲ ਟੋਕੀ, ਤੁਹਾਨੂੰ ਮੈਂ ਸਹੀ ਦੱਸਾਂ ਇਹ ਅੱਜ ਕੀ ਵਜ੍ਹਾ ਵਾ, ਕਿਉਂ ਇਸ ਤਰ੍ਹਾਂ ਕਰ ਰਹੇ। ਨਾਜ਼ਰੀਨ ਮੈਂ ਵੀ ਤੁਹਾਨੂੰ ਦੱਸਣ ਲੱਗਾ ਸਹੀ, ਇਹਨਾਂ ਨੂੰ 35,000 ਦਾ ਮੈਸੇਜ ਆਇਆ ਝੂਠਾ ਅਹਿਸਾਸ ਪ੍ਰੋਗਰਾਮ ਵੱਲੋਂ। ਇਹ ਸਮਝਣੇ ਕਿ ਮੈਨੂੰ 35,000 ਆ ਗਿਆ ਵਾ। ਇਹ ਸਾਰੇ ਤਾਂ ਲੁਕਦੇ ਫਿਰਦੇ, ਕੋਈ ਮੇਰੇ ਕੋਲ ਪੈਸਾ ਨਾ ਮੰਗ ਲਵੇ। ਇਹਨੂੰ ਦੱਸੋ ਕੰਮ ਝੂਠਾ ਵਾ।
ਅੱਛਾ ਆਪਣੇ ਸਹੁਰੇ ਨੂੰ ਤੜੀਆਂ ਲਾਉਂਦਾ ਫੋਨ ਕਰਕੇ ਆ ਗਿਆ ਮੈਸੇਜ ਹੈ ਆ ਗਿਆ 35,000 ਦਾ ਮੈਸੇਜ ਹੈ ਤੇ ਨਵੀਆਂ ਕਾਪੀਆਂ ਦਾ ਆਰਡਰ ਦੇ ਦਿੱਤਾ। ਤੁਸੀਂ ਮਰਦ ਦੇ ਬਾਰੇ ਚ ਕੁਝ ਕਹਿਣਾ ਚਾਹ ਰਹੇ ਫੈਸਲ ਸਾਹਿਬ ਪਲੀਜ਼ ਕੰਟੀਨਿਊ ਦਿਸ ਯੋਰ ਡਿਸਕਸ਼ਨ ਅਬਾਊਟ ਦ ਮਰਦ। ਮਰਦ ਲਫ਼ਜ਼ ਹੈ ਨਾਜ਼ਰੀਨ, ਸ਼ਾਦੀ ਹੁੰਦੀ ਉਹਦੀ, ਲੋਕ ਉਹਨੂੰ ਜੀਣ ਕਿਉਂ ਨਹੀਂ ਦਿੰਦੇ? ਫੋਰ ਐਗਜ਼ਾਮਪਲ ਅਗਰ ਔਰਤ ਤੇ ਉਹ ਹੱਥ ਚੁੱਕਦਾ ਤੇ ਜ਼ਾਲਮ, ਅਗਰ ਇਹੀ ਗੱਲ ਹੈ ਕਿ ਅਗਰ ਰਾਤ ਨੂੰ ਵਿਚਾਰਾ ਲੇਟ ਆਉਂਦਾ ਹੈ ਘਰ ਤੇ ਅਵਾਰਾ, ਅਗਰ ਟਾਈਮ ਨਾਲ ਆਉਂਦਾ ਹੈ ਤੇ ਵਿਚਾਰਾ ਬੇਕਾਰ, ਕੰਮ ਕੋਈ ਨਹੀਂ, ਵਿਹਲਾ ਰਹਿੰਦਾ ਹੈ, ਯਾਰ ਗੱਲਾਂ ਹੀ ਹੋਈ ਜਾਣ ਡਈਆਂ ਨੇ, ਗੱਲਾਂ ਹੀ ਹੋਈ ਜਾਣ ਡਈਆਂ ਨੇ ਉਸ ਬੰਦੇ ਨੂੰ। ਬੱਚਿਆਂ ਨੂੰ ਡਾਂਟੇ ਤੇ ਜ਼ਾਲਮ ਬਾਪ, ਨਾ ਡਾਂਟੇ ਤੇ ਲਾਪਰਵਾਹੀ, ਕਿਤੇ ਨਹੀਂ ਬੰਦੇ ਨੂੰ ਜੀਣ ਦੇ ਰਹੇ ਯਾਰ। ਇਸੇ ਤਰ੍ਹਾਂ ਨਾਜ਼ਰੀਨ ਮੀਆਂ ਬੀਵੀ, ਉਹ ਮੀਆਂ ਚੰਨੂ ਹੁੰਦਾ ਭਾਈ। ਓਏ ਨਹੀਂ ਯਾਰ, ਮੀਆਂ ਵਾਲੀ ਹੁੰਦਾ ਵਾ। ਉਸ ਤੋਂ ਬਾਅਦ ਨਾਜ਼ਰੀਨ ਅਗਰ ਉਹ ਔਰਤ ਨੂੰ ਕਿਤੇ ਯਾਨੀ ਕਿ ਜੌਬ ਦੀ ਇਜਾਜ਼ਤ ਦੇ ਦਿੰਦਾ ਤੇ ਔਰਤ ਦੀ ਕਮਾਈ ਖਾਣ ਵਾਲਾ, ਅਗਰ ਨਹੀਂ ਕਰਨ ਦੇ ਰਿਹਾ, ਉਹਨੂੰ ਘਰ ਹੀ ਰੱਖ ਰਿਹਾ ਤੇ ਸ਼ੱਕੀ ਹੈ, ਕਿਤੇ ਜਾਣ ਨਹੀਂ ਦਿੰਦਾ, ਠੀਕ ਹੈ ਨਾ। ਬੀਵੀ ਦੀ ਮੰਨਦਾ ਹੈ ਤੇ ਰਨ ਮਰੀਦ, ਮਾਂ ਦੀ ਮੰਨਦਾ ਹੈ ਤੇ ਤਵੀਜ਼ ਪਏ ਨੇ। ਜਿਹੜਾ ਬੰਦਾ ਆਊਟ ਆਫ ਕੰਟਰੀ ਗਿਆ ਹੈ, ਉਹ ਇਸਤਰੀ ਕਿਉਂ ਨਹੀਂ ਭੇਜਦਾ ਉੱਥੋਂ? ਨਹੀਂ ਉਹ ਨਹੀਂ ਪਰਫਿਊਮ ਕਿਉਂ ਨਹੀਂ ਭੇਜਦਾ? ਜਿਹੜੇ ਆਊਟ ਆਫ ਕੰਟਰੀ ਗਏ ਨੇ, ਪਰਦੇਸ 'ਚ ਗਏ ਨੇ, ਖੁਦਾ ਦੀ ਕਸਮ ਹੈ ਉਹ ਆਪਣੀ ਜ਼ਾਤ ਵਾਸਤੇ ਨਹੀਂ ਗਏ, ਉਹ ਨਾਲ ਦੇ ਦੀ ਜ਼ਾਤ ਵਾਸਤੇ ਗਏ ਕਿਉਂਕਿ ਕੰਧ ਦਾ ਹਿੱਸਾ ਦੇਣਾ ਵਾ ਨਾ, ਤਾਂ ਕਰਕੇ ਪੈਸੇ ਕਮਾਉਣ ਉਹ ਗਏ। ਆਪਣੇ ਭੈਣ ਭਰਾਵਾਂ ਵਾਸਤੇ ਗਏ ਨੇ, ਬੀਵੀ ਬੱਚਿਆਂ ਵਾਸਤੇ ਗਏ ਨੇ। ਉਹ ਖਲੀਲੁਰ ਰਹਿਮਾਨ ਦੁਮੜ, ਮੇਰੀ ਠੀਕ ਹੈ ਗੱਲ ਨਾ? ਸੁਣ ਇੱਕ ਮਿੰਟ ਠਹਿਰ ਜਾ ਯਾਰ। ਤੇ ਯਾਰ ਖਿਆਲ ਕਰਨਾ ਚਾਹੀਦਾ ਯਾਰ, ਹਮੇਸ਼ਾ ਫੋਨ ਕੀ ਆਣ ਡਿਆ ਯਾਰ, ਕਿਸੇ ਨੇ ਨਹੀਂ ਹਾਲ ਚਾਲ ਪੁੱਛਣਾ ਕਿ ਕੀ ਹਾਲ ਚਾਲ ਆ, ਕੈਸੀ, ਯਾਨੀ ਕਿ ਕੋਈ ਸ਼ੈ ਦੀ ਜ਼ਰੂਰਤ ਆ, ਕੁਛ ਮੇਰੇ ਪੁੱਤਰ ਨੂੰ ਚਾਹੀਦਾ, ਕੁਛ ਮੇਰੇ ਵੀਰ ਨੂੰ ਚਾਹੀਦਾ, ਕੁਛ ਮੇਰੇ ਭਰਾ ਨੂੰ ਚਾਹੀਦਾ, ਕੁਛ ਮੇਰੇ ਦੋਸਤ ਨੂੰ ਚਾਹੀਦਾ, ਕੁਛ ਨਹੀਂ। ਇਹ ਫੋਨ ਨਹੀਂ ਆਉਂਦਾ, ਹਮੇਸ਼ਾ ਫੋਨ ਇਹੀ ਆਇਆ ਮਰਦ ਨੂੰ, ਕੀ ਹਾਲ ਆ। ਨਾਲੇ ਤੁਸੀਂ ਕਿਹਾ ਵੀ ਹਾਲ ਚਾਲ ਉਹ ਨਹੀਂ ਯਾਰ ਪੁੱਛਦਾ। ਸਟਾਰਟ ਹੁੰਦਾ ਵਾ, ਸਲਾਮ ਤੋਂ ਹੀ ਸਟਾਰਟ ਹੁੰਦਾ ਵਾ, ਸਾਰੇ ਹੀ ਪੁੱਛਦੇ ਨਹੀਂ ਆ। ਤੁਸੀਂ ਤੇ ਕਿਹਾ ਵੀ ਹਾਲ ਚਾਲ ਨਹੀਂ ਪੁੱਛਦੇ, ਨਾਲੇ ਮਰਦ ਨੂੰ ਸਿਰਫ ਫੋਨ ਇਹੀ ਆਂਦਾ, ਕੀ ਹਾਲ ਆ ਯਾਰ। ਕੁਝ ਪੈਸਿਆਂ ਦੀ ਗੁੰਜਾਇਸ਼ ਹੈ, ਕੋਈ 2 4 5 ਹਜ਼ਾਰ 10 ਹਜ਼ਾਰ 20 ਹਜ਼ਾਰ। ਆ ਤੇ ਸਹੀ ਹੈ ਨਾ, ਉੱਥੋਂ ਪੈਸੇ ਭੇਜਣੇ ਆ ਤੇ ਇੱਧਰ ਕੋਈ ਕੰਮ ਚੱਲਣੇ ਵਾ। ਯਾਰ ਇੱਧਰ ਦੀ ਮੈਂ ਇੱਧਰ ਦੀ ਗੱਲ ਕਰਨੇ, ਉਹ ਪਰਦੇਸੀ ਤੇ ਇੱਕ ਸਾਈਡ ਤੇ ਰਹਿ ਗਏ ਯਾਰ। ਮੈਂ ਗੱਲ ਕਰ ਰਿਹਾ ਕਿ ਮਰਦ ਕੁਰਬਾਨੀਆਂ ਦਿੰਦਾ ਆ, ਸੈਕਰੀਫਾਈਸ ਕਰਦਾ ਆ ਯਾਰ। ਕਿ ਯਾਰ ਅਹਿਸਾਸ ਕਰਿਆ ਕਰੋ ਇੱਕ ਦੂਸਰੇ ਦਾ ਯਾਰ, ਇਨਕੇ ਕੰਮ ਕੋਈ ਨਾ ਕਰਿਆ ਕਰੋ, ਸਿਰਫ ਅਹਿਸਾਸ ਕਰਨਾ ਤੁਸੀਂ। दुख बांटने की चीज़ नहीं, फिर भी दोस्तों एक दूसरे के हाल से वाकिफ रहा करो। ਫੈਸਲ ਸਾਹਿਬ ਹੁਣ ਮੇਰੀ ਗੱਲ ਸੁਣੋ, ਅੱਧੀ ਇੱਟ ਨਾਲ ਕੱਪੜੇ ਇਸਤਰੀ ਕੀਤੇ ਹੁੰਦੇ ਆ, ਤੁਸੀਂ ਕੀ ਚਾਹੁੰਦੇ ਹੋ ਸਾਨੂੰ ਵੀ ਤਾਂ ਦੱਸੋ ਨਾ। मैं ਅਸਲ सिर्फ ਵਿੱਚ इन्ना चाहना वा कि मैंने एक गल याद आ गई, ਤੁਹਾਨੂੰ ਇੱਕ ਗੱਲ ਯਾਦ ਆ ਗਈ, ਪੈਰ ਦੀ ਅੱਡੀ ਨਾਲ ਮਿਸ ਕਾਲ ਕੱਟੀ ਹੁੰਦੀ ਵਾ, ਕੀ ਗੱਲ ਵਾ? दिल का साफ था मैं, ਚਿਹਰੇ 'ਤੇ ਮੈਲ ਹੈ। ਹਾਏ ਹਾਏ, दिल का साफ था मैं। ਤੇ ਪਿੰਡ ਤੇ ਇਹਨਾਂ ਸਿੱਕੜ ਜੰਮਿਆ ਵੇ। ਫਰੀਦ ਸਾਹਿਬ ਗੱਲਾਂ ਸੁਣ ਲਈਆਂ ਕਿਹੜੀਆਂ ਕਿਹੜੀਆਂ? ਥੱਲੜੀ ਜੇਬ 'ਚ ਚੌਲ ਪਾ ਕੇ ਫਿਰਨ ਡਿਆ ਸੀ ਗੱਲ। ਇਹਨਾਂ ਦੇ ਸਹੁਰਿਆਂ ਨੇ ਕਿਹਾ ਮੈਂ ਗੁਰਦੇ ਵਾਸ਼ ਕਰਾਉਣੇ ਤੇ ਜਮਾਦਾਰ ਲੈ ਗਿਆ। ਇਹਦੇ ਬੱਚੇ ਨੇ ਧੋਬੀ ਨੂੰ ਜਾ ਕੇ ਕਹਿੰਦਾ ਦੁਕਾਨ ਨਾ ਬੰਦ ਕਰੇ, ਗੁਰਦੇ ਵਾਸ਼ ਕਰਾਉਣੇ। ਇਹਦੇ ਬੱਚੇ ਨੇ ਐਡਾ ਜ਼ਿੰਦਾ ਚੂਹਾ ਜੇਬ 'ਚ ਪਾਇਆ ਤੇ ਤੁਰਿਆ ਜਾਣਾ। ਮੈਂ ਕਿਹਾ ਇਹ ਕੀ ਕਹਿੰਦਾ, ਮੀਨੇ ਭੇਜਿਆ ਕੀਮਾ ਕਰਾਉਣ ਚੱਲਦਾ। ਅਸਲ 'ਚ ਨਾਜ਼ਰੀਨ ਜਿਹੜਾ ਤਜਜ਼ੀਆ ਅਸੀਂ ਕਰਨ ਬੈਠੇ ਸੀ, ਪਾਕਿਸਤਾਨ ਅੱਜ ਕੱਲ੍ਹ ਮਾਸ਼ਾਅੱਲਾ ਜਿੱਤ ਰਿਹਾ, ਪੈਦਰ ਪੈ ਪਾਕਿਸਤਾਨ ਦੀ ਜਿੱਤ ਹੋ ਰਹੀ ਹਰ ਟੀਮ ਤੋਂ, ਤੇ ਮਾਸ਼ਾਅੱਲਾ ਜੀ ਬਹੁਤ ਬਹੁਤ ਮੁਬਾਰਕ ਪੂਰੀ ਪਾਕਿਸਤਾਨੀ ਕੌਮ ਨੂੰ, ਬਹੁਤ ਬਹੁਤ ਮੁਬਾਰਕ। ਤੇ ਇਹਨਾਂ ਖੁਸ਼ੀਆਂ ਦੇ ਵਿੱਚ ਤੁਸੀਂ ਇਹਨਾਂ ਗਮੀਆਂ ਨੂੰ ਹੀ ਭੁੱਲ ਜਾਓਗੇ ਇਨਸ਼ਾਅੱਲਾ, ਜਿਹੜੀਆਂ ਕਿ ਮਹਿੰਗਾਈ ਦੀ ਸੂਰਤ ਦੇ ਵਿੱਚ ਪਾਕਿਸਤਾਨ ਦੇ ਉੱਤੇ ਹਮਲਾਵਰ ਹੋ ਚੁੱਕੀਆਂ ਨੇ। ਲੇਕਿਨ ਇਹ ਵਾ ਕਿ ਨਾਜ਼ਰੀਨ ਇੱਕ ਦੂਸਰੇ ਦੀ ਵਾਕਈ ਅਸੀਂ ਹੈਲਪ ਕਰਦੇ ਰਵਾਂਗੇ, ਇੱਕ ਦੂਸਰੇ ਦੀ ਮਦਦ ਕਰਦੇ ਰਵਾਂਗੇ, ਇਹਦੇ ਨਾਲ ਅੱਲਾਹ ਪਾਕ ਸਾਡੇ ਲਈ ਆਸਾਨੀਆਂ ਪੈਦਾ ਕਰੇਗਾ। ਨਾਲੇ ਫਰੀਦ ਭਾਈ ਮੈਂ ਇੱਕ ਛੋਟਾ ਜਿਹਾ ਮੈਸੇਜ ਆਵਾਮ ਨੂੰ ਦੇਣਾ ਚਾਹਾਂਗਾ ਕਿ ਵਰਲਡ ਕੱਪ ਦੇ ਵਿੱਚ ਸਾਰੀ ਟੀਮ ਬਹੁਤ ਅੱਛਾ ਖੇਡ ਰਹੀ ਹੈ, ਸਾਰੀ ਟੀਮ ਨੂੰ ਮੁਬਾਰਕਬਾਦ। ਤੇ ਸਪੈਸ਼ਲੀ ਪੂਰੀ ਟੀਮ ਨੂੰ ਮੁਬਾਰਕਬਾਦ ਦੇਣ ਤੋਂ ਬਾਅਦ ਸਾਡੇ ਜਿਹੜੇ ਇਲਾਕੇ ਦੇ ਪਲੇਅਰ ਨੇ, ਆਸਫ ਅਲੀ ਸਾਹਿਬ, ਹਾਂਜੀ ਹਾਂਜੀ, ਫੈਸਲਾ ਬਣਨ ਵਾਸਤੇ ਕਲੈਪ। ਆਸਫ ਸਾਹਿਬ ਕੀ ਬਾਤ ਹੈ। ਅਲੀ ਆਡਾ ਸਾਹਿਬ ਸਾਡੇ ਸਮਨਾਬਾਦ ਦੇ ਨੇ, ਸਾਡੇ ਫੈਸਲਾਬਾਦ ਦੀ ਸ਼ਾਨ ਨੇ, ਫਖਰ ਫੈਸਲਾਬਾਦ ਨੇ। ਅੱਲਾਹ ਪਾਕ ਪੂਰੇ ਮੁਲਕ ਨੂੰ ਇਦਾਂ ਤਰੱਕੀਆਂ ਦਾ ਵੇਜ ਦਿੱਤਾ, ਉਹ ਕਾਮਰਾਨੀ ਦੇਵੇ ਤੇ ਸਾਡਾ ਪਾਕਿਸਤਾਨ ਜਿਹੜਾ ਸੋਹਣਾ ਪਾਕਿਸਤਾਨ ਵਾ ਇਦਾਂ ਤਰੱਕੀਆਂ ਕਰਦਾ ਰਹੇ ਤੇ ਸ਼ਾਦੋਬਾਦ ਰਹੇ ਤੇ ਇਦਾਂ ਜਿਹੜੇ ਕਰੈਕਟਰ ਨਾ ਉਹ ਵਿੱਚ ਪੈਦਾ ਹੁੰਦੇ ਰਹਿਣ। ਫੈਸਲ ਰਾਮੇ ਸਾਹਿਬ ਤੁਹਾਨੂੰ ਪਤਾ ਇਹਨਾਂ ਵਾਸਤੇ ਵੀ ਜ਼ਰਾ ਜ਼ੋਰਦਾਰ ਤਾੜੀਆਂ ਮੈਂ ਕਿਹਾ ਲਾਓ, ਮੈਂ ਕਿਹਾ ਫੈਸਲ ਸਾਹਿਬ ਮੇਰੇ ਵੱਡੇ ਭਰਾ ਨੇ ਖੱਟਰ ਵਾਲੀ ਡਰਮੀ ਹੁੰਦੀ। ਮਾਸ਼ਾਅੱਲਾ ਕੁੱਕੜਾਂ ਦੀ ਟਰਾਲੀ ਦੇ ਖੰਭਾਂ ਦਾ ਮਰ ਗਿਆ ਲਓ ਜੀ, ਇਹਦੇ ਨਾਲ ਹੀ ਮੈਂ ਕਹਾਂਗਾ ਕਿ ਬੇਕਦਰੀਆਂ ਉਹ ਕਰ ਗਿਆ ਮਾਹੀ, ਵਿਛੜਨ ਲੱਗਿਆ ਮੇਰੇ ਡੱਡੂ ਪਾ ਗਿਆ ਜੇਬਾਂ ਦੇ ਵਿੱਚ, ਮੇਰੀਆਂ ਪੀਲੂ ਪੱਕੀਆਂ ਮਾਈਆਂ ਵੇ, ਮੇਰੇ ਗਿੱਟਿਆਂ ਦਦਰੀਆਂ ਭੂਕਾਂ ਵੇ, ਮੈਂ ਆਖਾਂ ਕਿੰਨੂੰ ਲੱਭ ਕੇ ਉਹ ਲੱਭਦਾ ਨਹੀਂ, ਉਹ ਹੇਠਾਂ ਵੜ ਗਿਆ ਕਿਤੇ ਸੀਟਾਂ ਦੇ, ਮੈਂ ਕਿੱਥੇ ਜਾਵਾਂ।
ਹਾਂਜੀ ਇਹ ਸਾਰਾ ਤੁਸੀਂ ਸਵੇਰ ਨੂੰ ਉੱਠ ਕੇ ਖਾਣੀਆਂ ਸਾਰੀਆਂ ਸ਼ਾਮਾਂ ਮਿਕਸ ਕਰਕੇ। ਨਾਜ਼ਰੀਨ ਸਾਡੀਆਂ ਜਿਹੜੀਆਂ ਇਹ ਛੋਟੀਆਂ ਹਰਕਤਾਂ, ਸਾਡੀਆਂ ਜਿਹੜੇ ਇਹ ਛੋਟੇ ਚੰਗ ਜਿਹੜੇ ਛੋਟੇ ਆਪਸ ਵਿੱਚ ਸ਼ਰਾਰਤਾਂ ਕਰਦੇ ਨੇ, ਇੱਕ ਦੂਜੇ ਨਾਲ ਲੜਦੇ ਆ, ਪਿਆਰ ਮੁਹੱਬਤ ਕਰਦੇ, ਇਹਨਾਂ ਨੂੰ ਯਾਰ ਪਿਆਰ ਦਿੰਦੇ ਰਿਹਾ ਕਰੋ, ਸਾਡੇ ਚੈਨਲ ਨੂੰ ਸਪੋਰਟ ਕਰਦੇ ਰਿਹਾ ਕਰੋ। ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ। ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ। ਜਿਹੜੀ ਸ਼ਾਇਰੀ ਕੀਤੀ ਨਾ ਮੈਂ ਤਾਂ ਕਰਕੇ ਬੋਲਿਆ ਵਾ। ਤੇ ਨਾਜ਼ਰੀਨ ਅਸੀਂ ਅਸਲ ਦੇ ਵਿੱਚ ਆ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹ ਕਰਨਾ ਚਾਹ ਰਹੇ ਸੀ ਪਾਕਿਸਤਾਨ ਦੀ ਜਿੱਤ ਦੇ ਉੱਤੇ। ਮਾਸ਼ਾਅੱਲਾ ਤੀਸਰੀ ਵਾਰੀ ਜਿੱਤ ਚੁੱਕਿਆ ਪਾਕਿਸਤਾਨ, ਤਿੰਨ ਵੱਡੀਆਂ ਟੀਮਾਂ ਦੇ ਕੋਲੋਂ। ਲਿਹਾਜ਼ਾ ਇਨਸ਼ਾਅੱਲਾ ਅਸੀਂ ਇਹ ਪ੍ਰੋਗਰਾਮ ਕੰਟੀਨਿਊ ਕਰਾਂਗੇ। ਇਨਸ਼ਾਅੱਲਾ ਇਹੀ ਤਜ਼ੀਆ ਪਾਕਿਸਤਾਨ ਦੀ ਜਿੱਤ ਦੇ ਉੱਤੇ ਬਕਾਇਦਾ ਦੁਬਾਰਾ ਹੋਏਗਾ। ਔਰ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅੱਲਾਹ ਪਾਕ ਤੁਹਾਡੇ ਲਈ ਦੀਨੋ ਦੁਨੀਆ ਦੀ ਆਸਾਨੀਆਂ ਪੈਦਾ ਕਰੇ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਸੱਜਾਦ ਜਾਨੀ ਆਫੀਸ਼ੀਅਲ ਟੀਮ ਨੂੰ ਇਜਾਜ਼ਤ ਦਿਓ। ਯਾਰ ਇੱਕ ਮੈਂ ਵੀ ਰਿਕਵੈਸਟ ਕਰਨੀ ਛੋਟੀ ਜੀ, ਕਿਤੇ 1000-2000 ਨਾ ਮੰਗ ਲਈ ਕਿਤੇ। ਬਾਹਰਲੀ ਕੰਧ ਵਾਲੀ ਗੱਲ ਨਾ ਕਰਿਓ, ਇੱਥੇ ਕਿਸੇ ਨੇ ਪੈਸੇ ਨਹੀਂ ਦੇਣੇ। ਯਾਰ ਮੈਂ ਫੇਸਬੁੱਕ ਤੇ ਰਿਕੁਐਸਟ ਕਰਨੀ ਹੈ, ਐਕਸੈਪਟ ਨਾ ਕਰਿਓ ਹੈ। ਨਹੀਂ ਇੱਕ ਮੈਂ ਵੀ ਰਿਕਵੈਸਟ ਕਰਨੀ ਯਾਰ, ਜਿਹੜੇ ਪ੍ਰਦੇਸ਼ ਦੇ ਵਿੱਚ ਨਾ ਉਹ ਵੀ ਇੱਕ ਦੂਸਰੇ ਦਾ ਖਿਆਲ ਰੱਖਿਆ ਕਰਨੀ। ਕੁਝ ਭੇਜੋ, ਸਮਝ ਗਏ ਤੁਸੀਂ, ਫੋਲੋ ਕਰੋ, ਕਿੱਦਾਂ ਕੁਝ ਨਾ ਕੁਝ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।